ਰਾਜਪਾਲ ਤੇ ਸਰਕਾਰ ਤੋਂ ਕਾਫੀ ਟਾਈਮ ਤੋਂ ਕਸ਼ਮਕਸ਼ ਚੱਲ ਰਹੀ ਹੈ। ਕਦੇ ਕਿਸੇ ਮੁੱਦੇ ਨੂੰ ਲੈ ਕੇ, ਕਦੇ ਵੀਸੀ ਦੀ ਅਪਾਇੰਟਮੈਂਟ ਨੂੰ ਲੈ ਕੇ, ਕਦੇ ਕਿਸੇ ਹੋਰ ਮਸਲੇ ਨੂੰ ਲੈ ਕੇ। ਸੁਣਨ ਦੇ ਵਿੱਚ ਆ ਰਿਹਾ ਹੈ, ਖਬਰ ਕਹਿੰਦੀ ਹੈ ਕਿ ਇੱਕ ਵਾਰ ਫਿਰ ਰਾਜਪਾਲ ਤੇ ਸਰਕਾਰ ਦੇ ਵਿੱਚ ਕਸ਼ਮਕਸ਼ ਹੈ, ਫਿਰ ਉਲਝੇ ਨੇ। ਦੇਖੋ, ਇਹ ਕਸ਼ਮਕਸ਼ ਜਿਹੜੀ ਹੈ ਉਹ ਇੱਕ ਚੀਜ਼ ਨੂੰ ਲੈ ਕੇ ਆ। ਉਹ ਹੂੰ, ਹੈ ਕਿ ਬਈ ਮੈਂ ਵੱਡਾ ਕਿ ਮੈਂ ਵੱਡਾ। ਜੀ, ਮਤਲਬ ਹੁਣ ਦੇਖੋ, ਦੋਨੇ ਆਪੋ ਆਪਣੀ ਜਗ੍ਹਾ ਤੇ ਨੇ। ਇੱਕ ਹੈਡ ਆਫ ਦੀ ਸਟੇਟ, ਇੱਕ ਹੈਡ ਆਫ ਦੀ ਗਵਰਨਮੈਂਟ। ਪਰ ਦਿੱਕਤ ਕੀ ਹੈ ਕਿ ਆਮ ਤੌਰ ਤੇ ਜਿਹੜੇ ਹੈਡ ਆਫ ਦੀ ਸਟੇਟ ਯਾਨੀ ਗਵਰਨਰ ਨੇ, ਉਹ ਇੰਨਾ ਜ਼ਿਆਦਾ ਕਿਸੇ ਵੀ ਸਟੇਟ ਦੇ ਵਿੱਚ ਅੱਗੇ ਨਹੀਂ ਵੱਧਦੇ ਜਿੰਨਾ ਸਾਡਾ ਪੰਜਾਬ ਦਾ ਰਾਜਪਾਲ ਵੱਧ ਰਿਹਾ। ਹਾਲਾਂਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਵੇਲੇ ਇਸ ਤਰ੍ਹਾਂ ਦੇ ਮਤਭੇਦ ਚੱਲ ਰਹੇ ਨੇ। ਮਿਸਾਲ ਦੇ ਤੌਰ ਤੇ ਤਮਿਲਨਾਡੂ ਦੇ ਵਿੱਚ ਤਾਂ ਗਵਰਨਰ ਨੇ ਆਪਣਾ ਭਾਸ਼ਣ ਹੀ ਵਿਚਾਲੇ ਛੱਡ ਦਿੱਤਾ ਸੀਗਾ। ਇਸ ਜੀ, ਤੋਂ ਇਲਾਵਾ ਕੇਰਲ ਦੇ ਵਿੱਚ ਬਹੁਤ ਜ਼ਿਆਦਾ ਖਿੱਚਤਾਨ ਆ। ਪਰ ਉਰੇ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗਵਰਨਰ ਸਾਹਿਬ ਹੈਗੇ ਆ, ਉਹ ਮਤਲਬ ਕਿ ਇਸ ਕਦਰ ਚਲੇ ਗਏ ਨੇ ਅੱਗੇ ਕਿ ਉਹ ਵਿਜ਼ਿਟ ਕਰ ਰਹੇ ਨੇ ਸਰਹੱਦੀ ਜ਼ਿਲ੍ਹਿਆਂ ਦਾ, ਸਰਪੰਚਾਂ ਨਾਲ ਮਿਲਣੀ ਕਰ ਰਹੇ ਨੇ। ਇਸ ਤੋਂ ਇਲਾਵਾ ਨਾਲ ਮੁੱਦੇ ਚੁੱਕ ਰਹੇ ਨੇ, ਉਹ ਮੁੱਦੇ ਚੁੱਕ ਰਹੇ ਨੇ ਜੋ ਇਸ ਵੇਲੇ ਭਾਜਪਾ ਦੇ ਏਜੰਡੇ ਤੇ ਔਨ ਰਿਕਾਰਡ ਨੇ। ਔਰ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਇਸ ਵੇਲੇ ਉਹ ਪੂਰੀ ਤਰ੍ਹਾਂ ਅਨੁਕੂਲ ਨੇ, ਉਹਨਾਂ ਦੇ ਅਨੁਸਾਰ ਨੇ। ਸੋ ਦਿੱਕਤ ਇੱਥੇ ਇਹ ਆ। ਜੀ, ਤਾਂ ਹੀ ਅੱਜ ਆਮ ਆਦਮੀ ਪਾਰਟੀ ਦੇ ਇੱਕ ਮਿਨਿਸਟਰ ਨੇ ਆਖਿਆ ਕਿ ਇਹ ਤੇ ਗਵਰਨਮੈਂਟ ਦੇ ਬਰੋਬਰ ਗਵਰਨਮੈਂਟ ਚੱਲਣ ਵਾਲੀ ਗੱਲ ਹੈ। ਹੁਣ ਦੇਖੋ, ਗੱਲ ਇਹ ਹੈ ਕਿ ਸਾਡੇ ਲੋਕ ਆਪੋ ਵਿੱਚ ਪੜ ਜਾਂਦੇ ਆ। ਹੁਣ ਉਹਨਾਂ ਨੂੰ ਲੱਗਦਾ ਕਿ ਪੰਜਾਬ ਸਰਕਾਰ ਤੇ ਗਵਰਨਰ ਆਪੋ ਵਿੱਚ ਉਲਝ ਜਾਣਾ, ਅਸੀਂ ਕੀ ਲੈਣਾ, ਸਾਡੇ ਵਾਸਤੇ ਦੋਵੇਂ ਹੀ ਬਗਾਨੇ ਨੇ, ਜ਼ਿਆਦਾ ਇਹ ਸੋਚਦੇ ਆ ਲੋਕ। ਪਰ ਇੱਥੇ ਦਿੱਕਤ ਆਉਣ ਵਾਲੇ ਸਮੇਂ 'ਚ, ਜਿਹਦੀ ਕਿ ਆਪਾਂ ਬਹੁਤ ਪਹਿਲਾਂ ਪੇਸ਼ੀਨਗੋਈ ਕਰ ਦਿੱਤੀ ਸੀ ਕਿ ਇੱਥੇ ਦਿੱਕਤ ਆਏਗੀ ਪੰਜਾਬ ਦੇ ਵਿੱਚ, ਆ ਤੁਹਾਡੇ ਸਾਹਮਣੇ ਆ। ਅਸੀਂ ਜਦੋਂ ਇਹ ਪੁਰੋਹਿਤ ਸਾਹਿਬ ਬਦਲ ਕੇ ਆਏ ਸੀ, ਉਦੋਂ ਤੋਂ ਕਹਿ ਰਹੇ ਸੀਗੇ ਕਿ ਇਹ ਜੀ, ਦਿੱਕਤ ਆਏਗੀ। ਹੁਣ ਦਿੱਕਤ ਕਿੱਦਾਂ ਆ ਰਹੀ ਹੈ? ਉਹਨਾਂ ਦਾ ਅਧਿਕਾਰ ਖੇਤਰ ਤੇ ਬਹੁਤ ਵਸੀਹ ਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਪਰ ਆਮ ਤੌਰ ਤੇ ਮੈਂ ਜਿਵੇਂ ਕਿਹਾ ਕਿ ਗਵਰਨਰ ਠੀਕ ਹੈ, ਕਿਸੇ ਮੁੱਦੇ ਤੇ ਤਲਬ ਕਰ ਲੈਂਦੇ ਆ, ਚੀਫ ਸੈਕਟਰੀ ਤਲਬ ਕਰ ਲਿਆ, ਡੀਜੀਪੀ ਤਲਬ ਕਰ ਲਿਆ, ਜਵਾਬ ਲੈ ਲਿਆ, ਸੰਤੁਸ਼ਟ ਹੋ ਗਏ, ਠੀਕ ਹੈ ਬਈ। ਹੂੰ, ਜਾਂ ਸੁਝਾਅ ਦੇ ਦਿੱਤਾ ਕਿਆ ਕਰੋ ਕਿ ਬਈ ਏਦਾਂ ਦਾ ਕੰਮ ਆ ਨਾ ਕਰੋ ਤੇ ਏਦਾਂ ਦਾ ਕੰਮ ਕਰ ਲਓ। ਜੀ, ਪਰ ਇੱਥੇ ਕੀ ਹੈ ਕਿ ਉਹ ਵਿਜ਼ਿਟ ਕਰ ਰਹੇ ਨੇ, ਨਾ ਸਿਰਫ ਵਿਜ਼ਿਟ ਕਰ ਰਹੇ ਨੇ ਬਲਕਿ ਤੁਸੀਂ ਹਿਸਾਬ ਲਾ ਲਓ ਕਿ ਭਗਵੰਤ ਮਾਨ ਨੂੰ ਇੰਨਾ ਮਜਬੂਰ ਕਰ ਦਿੰਦੇ ਆ ਕਿ ਸੇਮ ਡੇ, ਉਸੇ ਦਿਨ ਜਿਹੜੀ ਮੀਟਿੰਗ ਸੀ ਚੀਫ ਮਿਨਿਸਟਰ ਦੀ, ਉਹ ਟਾਲਣੀ ਪਈ ਹੂੰ, ਕਿਉਂਕਿ ਪ੍ਰੋਟੋਕਾਲ ਦੇ ਮੁਤਾਬਕ ਡੀਜੀਪੀ ਦਾ ਗਵਰਨਰ ਸਾਹਿਬ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਸੀਗਾ। ਜੀ, ਤਾਂ ਇਸ ਕਰਕੇ ਕਈ ਪੱਖਾਂ ਤੋਂ ਹੁਣ ਵੇਖਣ ਵਾਲੀ ਗੱਲ ਆ। ਇਹ ਦੂਸਰਾ ਦਿਨ ਸੀਗਾ। ਉਹ ਕਹਿੰਦੇ ਨੇ ਕਿ ਦੱਸੋ ਮੈਂ ਗਲਤ ਕੀ ਕਰ ਰਿਹਾ, ਮੈਂ ਸਿਆਸੀ ਕੀ ਕਰ ਰਿਹਾ, ਮੇਰਾ ਜੋ ਕੰਮ ਹੈ ਮੈਂ ਦੇਖ ਰਿਹਾ। ਉਹ ਹੁਣ ਜਿਹੜੀ ਗੱਲ ਕਹਿੰਦੇ ਨੇ, ਦੇਖੋ ਉਹਦੇ ਵਿੱਚ ਬੜੀ ਇੱਕ ਵੇਖਣ ਵਾਲੀ ਗੱਲ ਆ, ਜਿਹੜੀਆਂ ਗੱਲਾਂ ਦਾ ਉਹ ਜਵਾਬ ਦੇ ਰਹੇ ਆ। ਉਹ ਮੁੱਦਾ ਕੀ ਚੁੱਕ ਰਹੇ ਨੇ ਕਿ ਦੇਖੋ, ਪੰਜਾਬ ਪੁਲਿਸ, ਬੀਐਸਐਫ ਤੇ ਏਜੰਸੀਆਂ ਦਾ ਜਿਹੜਾ ਨਾ, ਉਹ ਸਹਿਯੋਗ ਕਰਨਾ ਚਾਹੀਦਾ ਹੈ। ਠੀਕ ਨਾਲ ਹੈ। ਉਹ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਕੰਟਰੋਲ ਨਹੀਂ ਹੈ, ਹੂੰ, ਇੱਥੋਂ ਮਾਫੀਆ ਜਿਹੜਾ ਉਹ ਚੱਲਦਾ ਹੈ, ਇਹ ਜੇਲ੍ਹ ਭੇਜ ਦਿੰਦੇ ਆ, ਜੇਲ੍ਹ ਦੇ ਵਿੱਚੋਂ ਮਾਫੀਆ ਚਲਾਉਂਦੇ ਆ, ਜੈਮਰ ਇਹਨਾਂ ਦੇ ਲੱਗੇ ਨਹੀਂ ਹੈਗੇ। ਫਿਰ ਨਾਲ ਉਹ ਕਹਿੰਦੇ ਨੇ ਕਿ ਦੇਖੋ ਗੱਲ ਇਹ ਆ ਕਿ ਇਹ ਸਾਡੇ ਸਿਰ ਜ਼ਿੰਮੇਵਾਰੀ ਹੁੰਦੀ, ਅਸੀਂ ਜਾ ਕੇ ਦੇਖਣਾ ਹੈ। ਅਸੀਂ ਕਿਉਂਕਿ ਪੰਜਾਬ ਨੂੰ, ਆ ਹੁਣ ਨੋਟ ਕਰਨ ਵਾਲੀ ਪੰਕਤੀ ਹੈ ਜਿਹੜੀ ਮਤਲਬ ਕਿ ਮੁੱਖ ਮੰਤਰੀ ਸਾਹਿਬ ਵੀ ਬੋਲਿਆ ਕਰਦੇ ਸਨ ਅਕਸਰ। ਹਾਂਜੀ, ਉਹ ਕਹਿੰਦੇ ਕਿ ਮੈਂ ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਬਣਾਉਣਾ ਚਾਹੁੰਦਾ ਹਾਂ ਕਿਉਂਕਿ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ, ਇਸੇ ਲਈ ਤੇ ਮੈਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਕਰ ਰਿਹਾ। ਠੀਕ ਹੈ। ਮਤਲਬ ਕਿ ਪੰਜਾਬ, ਉਹ ਇੱਕ ਤਰ੍ਹਾਂ ਨਾਲ ਗਵਰਨਰ ਹੋਣ ਦੇ ਨਾਲ ਇਹ ਗੱਲ ਕਹਿ ਰਹੇ ਆ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਇੱਕ ਵਧੀਆ ਮਾਹੌਲ ਦੇਣਾ। ਹੁਣ ਪਹਿਲਾਂ ਵਾਲਾ ਮਾਹੌਲ ਕਿਹੜਾ, 47 ਤੋਂ ਪਹਿਲਾਂ ਵਾਲਾ ਕਹਿ ਰਹੇ ਨੇ, ਹੂੰ, ਹੂੰ, ਜਾਂ 47 ਤੋਂ ਤੁਰੰਤ ਬਾਅਦ ਜੋ 65 66 ਤੱਕ ਚੱਲਿਆ ਉਹ ਪੰਜਾਬ, ਜਾਂ 66 ਤੋਂ 84, ਜਾਂ 84 ਤੋਂ 95, ਜੀ, 95 ਤੋਂ 2010 ਤੱਕ ਜਿਹੜਾ ਮੈਡੀਕਲ ਡਰੱਗ ਦਾ, ਇਹ ਕਿਹੜਾ ਪੰਜਾਬ ਬਣਾਉਣਾ ਚਾਹੁੰਦੇ ਨੇ? ਇਹ ਤੇ ਦੱਸ ਦੇਣ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣਾਉਣਾ ਚਾਹੁੰਦੇ ਨੇ, ਹੂੰ,
ਇਹ ਸਾਫ਼ ਹੈ, ਸਪਸ਼ਟ ਆ। ਇਹ ਮੈਂ ਅੰਡਰਲਾਈਨ ਕੀਤੀ ਇਹਨਾਂ ਦੀ ਗੱਲ ਕਿ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਉਹ ਕਹਿ ਰਿਹਾ ਕਿ ਅਸੀਂ ਪਹਿਲਾ ਵਰਗਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਤੇ ਇਹੀ ਗੱਲ ਭਾਜਪਾ ਵਾਲੇ ਕਹਿ ਰਹੇ ਨੇ, ਐਲਾਨੀਆ ਕਹਿ ਰਹੇ ਆ ਕਿ ਅਸੀਂ ਡਰੱਗ ਫ੍ਰੀ ਕਰ ਦਿਆਂਗੇ ਪੰਜਾਬ ਨੂੰ, ਅਸੀਂ ਇੱਥੇ ਕਰਪਸ਼ਨ ਖਤਮ ਕਰ ਦੇਵਾਂਗੇ। ਇਹ ਆ ਕਿ ਭਾਜਪਾ ਨੇ ਮੁੱਦਾ ਚੁੱਕਿਆ ਹੋਇਆ ਇਸ ਵੇਲੇ ਨਸ਼ੇ ਦਾ, ਐਲਾਨੀਆ ਚੁੱਕਿਆ, ਹੁਣ ਰਿਕਾਰਡ ਹੈ। ਦੂਸਰੇ ਪਾਸੇ ਗਵਰਨਰ ਸਾਹਿਬ ਵੀ ਚੁੱਕ ਰਹੇ ਆ, ਬਰਾਬਰ ਚੁੱਕ ਰਹੇ, ਸਰਪੰਚਾਂ ਨਾਲ ਮੀਟਿੰਗ ਕਰ ਰਹੇ ਨੇ। ਤਾਂ ਇਸ ਕਰਕੇ ਸੁਭਾਵਿਕ ਸੀਗਾ ਕਿ ਸਰਕਾਰ ਨੇ ਇਹਦੇ ਤੇ ਇਤਰਾਜ਼ ਕਰਨਾ ਹੀ ਕਰਨਾ ਸੀ, ਇਹਨਾਂ ਨੇ ਇਤਰਾਜ਼ ਕੀਤਾ ਪਰ ਉਹ ਨਹੀਂ ਮੰਨਣਗੇ। ਇਹ ਗੱਲ ਲੋਹੇ ਤੇ ਲੀਕ ਆ, ਉਹਨਾਂ ਨੇ ਆਪਣੀ ਚਾਲ ਚੱਲਦੇ ਜਾਣਾ ਹੈ, ਉਹ ਨਹੀਂ ਰੁਕਣਗੇ, ਨਹੀਂ ਥੱਕਣਗੇ, ਨਹੀਂ ਅੰਬਣਗੇ। ਤਾਂ ਇਸ ਕਰਕੇ ਇਹ ਅਖਾੜਾ ਬਹੁਤ ਜ਼ਿਆਦਾ ਪੱਕੇਗਾ, ਇਹ ਬਹੁਤ ਜ਼ਿਆਦਾ ਵਗੇਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਜਿਵੇਂ ਇਲੈਕਸ਼ਨ ਆਏਗਾ। ਤਾਂ ਰਾਜਪਾਲ ਦੇ ਖਿਲਾਫ ਬੇਸ਼ੱਕ ਸਰਕਾਰ ਖੁੱਲ ਕੇ ਬੋਲ ਰਹੀ ਆ, ਪਰ ਇਹ ਗੱਲ ਵੇਖਣ ਵਾਲੀ ਆ ਕਿ ਭਾਜਪਾ ਨੇ ਐਲਾਨੀਆ ਕਿਹਾ ਕਿ ਅਸੀਂ ਡਰੱਗ ਦੇ ਮੁੱਦੇ ਤੇ ਹਰੇਕ ਹਲਕੇ 'ਚ ਪਹੁੰਚ ਕਰਾਂਗੇ, ਪਰ ਦੂਸਰੇ ਪਾਸੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਕੇ ਗਵਰਨਰ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਡਰੱਗ ਦਾ ਜਿਹੜਾ ਮੁੱਦਾ ਹੈ ਉਹ ਇੰਨਾ ਭਿਆਨਕ ਆ ਕਿ ਹੱਟੀਆਂ ਤੋਂ ਵੀ ਨਸ਼ਾ ਮਿਲਦਾ ਹੈ ਤੇ ਇਸ ਤੋਂ ਇਲਾਵਾ ਸਕੂਲਾਂ ਤੱਕ ਵੀ ਨਸ਼ਾ ਮਿਲਦਾ। ਤੇ ਕਮਾਲ ਦੀ ਗੱਲ ਇਹ ਆ ਕਿ ਉਹ ਡੀਜੀਪੀ ਦੇ ਮੂੰਹ ਤੇ ਕਹਿੰਦੇ ਨੇ ਕਿ ਤੁਹਾਡੇ ਵੀ ਮਹਿਕਮੇ ਦੇ ਵਿੱਚ ਸੁਣਿਆ ਬਹੁਤ ਬਲੈਕ ਸ਼ੀਪਸ ਨੇ। ਉਹ ਕਹਿੰਦੇ ਕਿ ਬਈ ਇਹ ਜਿਹੜਾ ਸਾਰਾ ਤਸਕਰੀ ਵਾਲਾ ਕੰਮ ਆ ਨਾ, ਉਹ ਰਲ ਮਿਲ ਕੇ ਚੱਲਦਾ ਹੈ। ਅੱਛਾ ਵੇਖੋ, ਹੁਣ ਸ਼ਰਮਿੰਦਾ ਹੋਇਆ ਡੀਜੀਪੀ ਜਿਹੜਾ ਹੈ, ਉਹ ਉਲਟਾ ਉੱਥੇ ਮਤਲਬ ਕਿ ਗਵਰਨਰ ਨੂੰ ਇਹ ਕਹਿਣ ਦੀ ਥਾਂ ਤੇ ਕਿ ਨਹੀਂ ਜੀ ਇੱਕ ਅੱਧ ਕੋਈ ਹੋ ਸਕਦਾ ਆ, ਠੀਕ ਆ, ਉਹ ਅੰਕੜਾ ਦੇ ਦਿੰਦਾ ਹੈ ਕਿ ਦੇਖੋ ਜੀ ਇੰਨੇ ਤਾਂ ਅਸੀਂ ਫੜ ਹੀ ਲੈ ਤੇ ਇੰਨਿਆਂ ਦੀ ਇਨਕੁਆਇਰੀ ਚੱਲ ਰਹੀ ਹੈ। ਮਤਲਬ ਕਿ ਉਹ ਮੰਨ ਰਿਹਾ ਕਿ ਬਲੈਕ ਸ਼ੀਪਸ ਸਾਡੇ ਵਿੱਚ ਹੈਗੀਆਂ ਨੇ। ਜੀ ਡੀਜੀਪੀ ਇਮਾਨਦਾਰ ਹੈ, ਸਾਫ਼ ਕਹਿ ਰਿਹਾ ਕਿ ਹੈਗੀਆਂ ਨੇ, ਮਤਲਬ ਕਿ ਅੰਕੜਾ ਦੱਸਿਆ ਬਕਾਇਦਾ, ਮਤਲਬ ਕਿ ਮੰਨ ਰਹੀ ਹੈ ਪੰਜਾਬ ਪੁਲਿਸ। ਜਦੋਂ ਪੰਜਾਬ ਪੁਲਿਸ ਮੰਨ ਰਹੀ ਹੈ ਤਾਂ ਫਿਰ ਹੁਣ ਗਵਰਨਰ ਕੋਲ ਤਾਂ ਬਈ ਬਹੁਤ ਅਖਤਿਆਰ ਨੇ, ਉਹ ਤਾਂ ਕਹਿਣਗੇ ਕਿ ਤੁਹਾਡਾ ਤਾਂ ਡੀਜੀਪੀ ਖੁਦ ਮੰਨਦਾ ਕਿ ਪੁਲਿਸ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਨੇ। ਤੁਸੀਂ ਤੇ ਖੁਦ ਅਖਬਾਰਾਂ 'ਚ ਗੱਲਾਂ ਲਵਾਉਂਦੇ ਹੋ ਕਿ ਜੇਲ੍ਹਾਂ ਤੋਂ ਨੈਕਸਸ ਆਪਰੇਟ ਹੋ ਰਹੇ ਨੇ, ਕਤਲ ਹੋ ਰਹੇ ਨੇ, ਹਾਈ ਪ੍ਰੋਫਾਈਲ ਕਤਲ ਹੋ ਰਹੇ ਨੇ, ਮੁਕਰੋਗੇ ਕਿੱਦਾਂ? ਸੋ ਇਸ ਕਰਕੇ ਉਹ ਬੜਾ ਸੋਚ ਸਮਝ ਕੇ, ਉਹ ਜਿਵੇਂ ਉਹ ਗਾਣੇ 'ਚ ਕਹਿੰਦਾ ਨਾ, ਲਾ ਦੇ ਤੀਰ ਟਿਕਾਣੇ ਵੀ ਜਿਹੜੇ ਸਮੇਂ ਤੋਂ ਮਿੱਥੇ ਆ। ਤਾਂ ਗੱਲ ਇਹ ਆ ਕਿ ਉਹ ਤਾਂ ਬਸ ਤੀਰ ਟਿਕਾਣੇ ਤੇ ਲਾ ਰਹੇ ਆ ਜਿਹੜੇ ਮਿੱਥੇ ਹੋਏ ਨੇ, ਤਾਂ ਸਮੇਂ ਤੇ ਐਨ ਛੱਡ ਦਿੰਦੇ ਨੇ, ਤੇ ਜਿਹੜਾ ਟਿਕਾਣੇ ਤੇ ਲੱਗਦਾ ਤੇ ਛੋਟਾ ਤੀਰ ਕਹਿੰਦੇ ਖਾਮ ਕਰੇਗਾ ਵੀਰ। ਇਸ ਵੇਲੇ ਪੂਰਾ ਭੇੜ ਹੋ ਰਿਹਾ। ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਗਵਰਨਰ ਸਾਹਿਬ ਜੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਲਤ ਚੱਲ ਰਹੇ ਨੇ, ਉਹ ਸਰਕਾਰ ਬਰੋਬਰ ਚਲਾ ਰਹੇ ਨੇ, ਜਦ ਕਿ ਉਹ ਕਹਿੰਦੇ ਕਿ ਤੁਸੀਂ ਸਾਬਤ ਕਰ ਦਿਓ ਜੀ, ਆਪਾਂ ਤਾਂ ਬਸ ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਹੀ ਬਣਾਉਣਾ ਹੈ। ਜੀ ਜੀ।